ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਦੀ ਫਰ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਟਰਸ ਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 13 ਜੁਲਾਈ 2026 29 ਹਾੜ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਹੈ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਲਕਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਜਸਦੀਪ ਸਿੰਘ ਐਂਡ ਭੈਣ ਸੰਦੀਪ ਕੌਰ ਜੀਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰ ਕਰ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 516661949484। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਜਿਹੜੀ ਸਤਲੁਜ ਫਿਲਮ ਹੈ ਉਹ ਜਿਹੜੀ ਬੜੇ ਹੀ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ, ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸੋ ਜਿਸ ਤਰ੍ਹਾਂ ਕਿ ਸਤਲੁਜ ਫਿਲਮ ਨੂੰ ਲੈ ਕੇ ਭਾਰਤ ਦੇ ਮੀਡੀਆ ਚੈਨਲਾਂ, ਸੋਸ਼ਲ ਮੀਡੀਆ, ਖੱਬੇ ਪੱਖੀ ਸੱਜੇ ਪੱਖੀ ਹਰ ਬ੍ਰਾਂਡ ਦੇ ਹਿੰਦੂਆਂ ਵੱਲੋਂ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਿਆ ਜਾ ਰਿਹਾ ਹੈ ਔਰ ਜ਼ਾਹਿਰ ਹੈ ਇਹ ਜ਼ਹਿਰ ਇਹ ਦੱਸਦਾ ਹੈ ਕਿ ਬਹੁਤ ਗਿਣਤੀ ਹਿੰਦੂ ਸਿੱਖਾਂ ਪ੍ਰਤੀ ਕਿਸ ਕਦਰ ਨਫ਼ਰਤ ਨਾਲ ਭਰੇ ਹੋਏ ਹਨ। ਇਸ ਸੰਬੰਧੀ ਸਾਡੀ ਭੈਣ ਅਮਨਜੋਤ ਕੌਰ ਜੀ ਹੋਰਾਂ ਦੀ ਲਿਖਤ ਸਾਨੂੰ ਵਸੂਲ ਹੋਈ ਹੈ ਕਾਫੀ ਅਰਸੇ ਤੋਂ ਬਾਅਦ, ਉਹ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰ ਨੇ? ਔਰ ਪਹਿਲਾਂ ਤਾਂ ਤੁਸੀਂ ਦੱਸੋ, ਤੁਸੀਂ ਐਵਰੀ ਵੀਕ ਗਾਇਬ ਰਹਿੰਦੇ ਹੋ, ਸੋ ਪਿਛਲੇ ਦਿਨਾਂ ਦਾ ਵੇਰਵਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ। ਦੇਖੋ, ਸਾਨੂੰ ਵੈਸੇ ਇਸ ਗੱਲ ਦਾ ਹਮੇਸ਼ਾ ਰਿਗਰੈਟ ਵੀ ਹੁੰਦਾ ਹੈ ਜਦੋਂ ਸੱਚੋ ਸੱਚ ਪ੍ਰੋਗਰਾਮ ਦਾ ਇਹ ਫਾਰਮੈਟ ਅਸੀਂ ਮਿਸ ਕਰਦੇ, ਪਰ ਜਿਵੇਂ ਅਸੀਂ ਅੱਗੇ ਵੀ ਕਿਹਾ ਸੀ ਕਿ ਜਿੱਥੇ ਪੰਥ ਨੂੰ ਪਿਆਰ ਕਰਨ ਵਾਲੇ ਪੰਥ ਪ੍ਰਸਤ ਸਾਡੇ ਪਰਿਵਾਰ, ਉਹਨਾਂ ਦੀਆਂ ਖੁਸ਼ੀਆਂ ਗਮੀਆਂ ਨੇ, ਉਹਨਾਂ 'ਚ ਵੀ ਸਾਨੂੰ ਜਿਹੜਾ ਉਹ ਸ਼ਮੂਲੀਅਤ ਕਰਨੀ ਬਣਦੀ ਹੈ। ਇਸੇ ਤਰ੍ਹਾਂ ਜਦੋਂ ਪੰਥਕ ਪ੍ਰੋਗਰਾਮ ਉਲੀਕੇ ਜਾਂਦੇ ਨੇ, ਉਹ ਸ਼ਹੀਦੀ ਸਮਾਗਮ ਹੋਣ, ਸੈਮੀਨਾਰ ਹੋਣ, ਪੈਰੇਡਸ 'ਤੇ ਮੌਜੂਦਗੀ ਹੋਏ, ਸੋ ਇਹ ਸਾਡੀ ਕਈ ਵਾਰ ਮਜਬੂਰੀ ਵੀ ਬਣਦੀ ਹੈ। ਔਰ ਜ਼ਾਹਰ ਹੈ ਕਿ ਬੀਤੇ ਫਰਾਈਡੇ ਜਦੋਂ ਕਿ ਸਾਡੇ ਬਹੁਤ ਹੀ ਪਿਆਰੇ ਗੁਰਦੁਆਰਾ ਸਿੰਘ ਸਭਾ ਬਰੈਡਕ ਦੇ ਵਿੱਚ ਜਿਨ੍ਹਾਂ ਨੇ ਪ੍ਰਮੁੱਖ ਸੇਵਾਵਾਂ ਨਿਭਾਈਆਂ, ਉਹ ਸਟੇਜ ਨੂੰ ਖਾਲਿਸਤਾਨੀ ਸਟੇਜ ਬਣਾਉਣ ਦੇ ਵਿੱਚ ਉਹਨਾਂ ਨੇ ਵੱਡਾ ਰੋਲ ਅਦਾ ਕੀਤਾ। ਵੀਰ ਤੇਜਪਾਲ ਸਿੰਘ, ਉਹਨਾਂ ਦੀ ਸਿੰਘਣੀ ਸਾਹਿਬਾ ਸਿਮਰਤ ਕੌਰ, ਉਹਨਾਂ ਦਾ ਜਿਹੜਾ ਉਹਨਾਂ ਦੀ ਸੁਮੀਤ ਕੌਰ, ਕਿਉਂਕਿ ਹਾਲਾਂ ਅਨਾਊਂਸ ਸਿਮਰਨ ਕੌਰ ਹੀ ਉਸ ਮੌਕੇ 'ਤੇ 2-3 ਵਾਰ ਮੈਂ ਬਾਕੀਆਂ ਤੋਂ ਸੁਣਿਆ। ਔਰ ਇਹ ਉਹਨਾਂ ਨੇ ਜਿਹੜਾ ਉਹਨਾਂ ਦੀ ਬੱਚੀ, ਉਹਦਾ ਨਾਂ ਸਿਮਰਨ ਕੌਰ ਹੈ, ਉਸ ਦਾ ਆਨੰਦ ਕਾਰਜ ਜੋਬਨਪ੍ਰੀਤ ਸਿੰਘ ਜਿਹੜੇ ਨਿਊ ਜਰਸੀ ਦੇ ਵਾਸੀ ਨੇ, ਔਰ ਸਰ ਗੁਰਦਰਸ਼ਨ ਸਿੰਘ ਔਰ ਬੀਬੀ ਬਲਵਿੰਦਰ ਕੌਰ, ਸੁਖਵਿੰਦਰ ਕੌਰ ਉਹਨਾਂ ਦੇ ਸਪੁੱਤਰ ਨੇ, ਉਹਨਾਂ ਦਾ ਆਨੰਦ ਕਾਰਜ ਸੀ ਫਰਾਈਡੇ। ਸੋ ਜ਼ਾਹਰ ਹੈ ਇਹ ਵੀ ਅੱਜ ਕੱਲ੍ਹ ਕਿਉਂਕਿ ਹੁਣ ਸ਼ਾਇਦ ਇੰਨੇ ਜ਼ਿਆਦਾ ਆਪਣੇ ਪਰਿਵਾਰ ਵੀ ਨੇ ਔਰ ਸੈਚਰਡੇ ਹੀ ਮੋਸਟਲੀ ਆਨੰਦ ਕਾਰਜ ਹੁੰਦੇ ਸੀ, ਲੇਕਿਨ ਹੁਣ ਵੀਕਡੇਜ਼ ਵੀ ਹੁੰਦੇ ਨੇ। ਸੋ ਫਰਾਈਡੇ ਆਨੰਦ ਕਾਰਜ ਸੀ, ਦਰਸ਼ਕ ਦੇਖ ਸਕਦੇ ਨੇ।
ਔਰ ਵੀਰ ਤੇਜਪਾਲ ਸਿੰਘ TV 84 ਦੇ ਵੀ ਵੱਡੇ ਐਡਮਾਇਰਰ ਨੇ, ਸਪੋਰਟਰ ਨੇ, ਔਰ ਜ਼ਾਹਰ ਹੈ ਪੰਥਕ ਏਜੰਡੇ ਦੇ ਨਾਲ ਜੁੜੇ ਹੋਏ ਨੇ। ਸੋ ਉਹਨਾਂ ਦੀ ਬੇਨਤੀ ਨੂੰ ਅਸੀਂ ਠੁਕਰਾ ਨਹੀਂ ਸੀ ਸਕਦੇ। ਹਾਲਾਂਕਿ ਜ਼ਾਹਰ ਹੈ ਜੇ ਅਸੀਂ ਫਰਾਈਡੇ ਸ਼ਮੂਲੀਅਤ ਕਰਨੀ ਹੈ ਤੇ ਥਰਸਡੇ ਹੀ ਸਾਨੂੰ ਜਾਣਾ ਪੈਣਾ ਸੀ, ਇਸ ਲਈ ਅਸੀਂ 2 ਪ੍ਰੋਗਰਾਮ ਮਿਸ ਕੀਤੇ। ਔਰ ਆਨੰਦ ਕਾਰਜ ਬੜੀ ਚੜ੍ਹਦੀ ਕਲਾ 'ਚ ਹੋਇਆ ਗੁਰਮਤ ਮਰਿਆਦਾ ਅਨੁਸਾਰ। ਔਰ ਜੋਬਨਪ੍ਰੀਤ ਸਿੰਘ ਬੜਾ ਪੰਥ ਪ੍ਰਸਤ ਗੱਭਰੂ ਹੈ ਔਰ ਅਜੇ 3-4 ਦਿਨ ਪਹਿਲਾਂ ਹੀ ਜੰਗ ਜਿਹੜਾ ਕਿ ਗੱਤਕਾ ਕੰਪੀਟੀਸ਼ਨ ਹੁੰਦਾ ਹੈ ਉਸ 'ਚ ਉਸਨੇ ਇੰਟਰਨੈਸ਼ਨਲੀ ਜਿਹੜਾ ਹੈ ਉਹ ਜਿੱਤ ਹਾਸਲ ਕੀਤੀ ਹੈ, ਅਵਾਰਡ ਹਾਸਲ ਕੀਤਾ। ਬੜੇ ਸਾਦਾ ਪਹਿਰਾਵੇ ਦੇ ਵਿੱਚ ਗੋਲ ਦਸਤਾਰ, ਚੋਲਾ, ਔਰ ਇਵੇਂ ਹੀ ਬੀਬੀ ਸਿਮਰਨ ਕੌਰ ਉਸ ਦਾ ਵੀ ਦਸਤਾਰ ਸਜਾਈ ਹੋਈ ਹੈ। ਦੋਨਾਂ ਨੇ ਆਨੰਦ ਕਾਰਜ ਤੋਂ ਬਾਅਦ ਕੀਰਤਨ ਵੀ ਕੀਤਾ ਔਰ ਬੜੀ ਪ੍ਰਭਾਵਸ਼ਾਲੀ ਸੈਰੇਮਨੀ ਸੀ ਸਾਰੀ। ਔਰ ਈਵਨ ਸਰ ਸਵਰਨਜੀਤ ਸਿੰਘ ਜਿਹੜੇ ਨਾਰਵਿਚ ਕਨੈਟੀਕਟ ਦੇ ਮੇਅਰ ਨੇ, ਉਹਨਾਂ ਨੇ ਆਪਣੀ ਸਿਟੀ ਵੱਲੋਂ ਵੀ ਜਿਹੜਾ ਉਹਨਾਂ ਨੂੰ ਵਧਾਈਨਾਮਾ ਦਿੱਤਾ। ਅਸੀਂ ਵੀ ਸੰਗਤ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ। ਸੋ ਇਹ ਇੱਕ ਵੱਡਾ ਰੀਜ਼ਨ ਸੀ ਕਿ ਵੀਕਡੇ 'ਚ, ਕਿਉਂਕਿ ਇਵੈਂਟ ਸੀ, ਸਾਡੇ ਕੋਲ ਕੋਈ ਚੋਇਸ ਨਹੀਂ ਸੀ। ਦੂਸਰਾ ਅਸੀਂ ਸਪਾਂਸਰਸ਼ਿਪ ਅੱਜ ਸਰ ਜਸਦੀਪ ਸਿੰਘ ਔਰ ਉਹਨਾਂ ਦੀ ਸਿੰਘਣੀ ਸੰਦੀਪ ਕੌਰ ਉਹਨਾਂ ਦੇ ਨਾਂ ਹੈ। ਇਹ ਸਾਡੇ ਵੀਰ ਬੜੇ ਹੀ ਡੈਡੀਕੇਟਿਡ ਗੁਰਸਿੱਖ ਨੇ। ਇੰਡੀਆਨਾ ਜਦੋਂ ਅਸੀਂ ਮੁੱਢਲੇ ਦਿਨਾਂ ਦੇ ਵਿੱਚ ਗਏ ਔਰ ਇਹਨਾਂ ਦੇ ਆਨੰਦ ਕਾਰਜ ਦੇ ਵਿੱਚ ਵੀ ਜਿਹੜਾ ਕਿ ਡਾਲਸ ਟੈਕਸਸ ਦੇ ਵਿੱਚ ਹੋਇਆ, ਉਦੋਂ ਸੰਦੀਪ ਕੌਰ ਜੀ ਦਾ ਪਰਿਵਾਰ ਭਾਈ ਸੰਤੋਖ ਸਿੰਘ ਭੈਣ ਜੀ ਡਾਲਸ ਰਹਿੰਦੇ ਸਨ। ਸੋ ਮੈਂ ਇਹਨਾਂ ਦੇ ਆਨੰਦ ਕਾਰਜ ਵੀ ਸ਼ਮੂਲੀਅਤ ਕੀਤੀ। ਔਰ ਇੱਕ ਉਸ ਡੈਡੀਕੇਸ਼ਨ ਦੇ ਨਾਲ ਇੰਡੀਆਨਾ 'ਚ ਵੀ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਦੇ ਨਾਂ 'ਤੇ ਜਿਹੜਾ ਹੈ ਉਸ ਦੀ ਤਾਮੀਰ ਦੇ ਵਿੱਚ ਵੀ ਬਾਅਦ 'ਚ ਉੱਥੇ ਐਸਟੈਬਲਿਸ਼ ਕਰਨ ਜਿਹੜਾ ਐਨੂਅਲ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਹੁੰਦਾ ਹੈ। ਔਰ ਕਾਰੋਬਾਰੀ ਤੌਰ 'ਤੇ ਵੀ ਬਹੁਤ ਸਾਰਿਆਂ ਨੂੰ ਉਹਨਾਂ ਨੇ ਜਿਹੜਾ ਹੈ ਉਹ ਰੁਜ਼ਗਾਰ ਦੇ ਮੌਕੇ ਦਿੱਤੇ। ਟਰਾਂਸਪੋਰਟੇਸ਼ਨ ਬਿਜ਼ਨਸ ਸਨ। ਔਰ ਫਿਰ ਕੁਛ ਅਰਸਾ ਪਹਿਲਾਂ ਹੁਣ ਉਹ ਇੰਡੀਆਨਾ ਤੋਂ ਵਰਜੀਨੀਆ ਮੂਵ ਹੋਏ ਨੇ। ਉਹਨਾਂ ਨੇ ਇੱਕ ਜਿਵੇਂ ਉਹ ਖੁਦ ਵੀ ਗੱਲ ਕਰ ਰਹੇ ਸੀ ਕਿ ਇਸ ਫੀਲਡ 'ਚ ਐਕਸਪੀਰੀਅੰਸ ਤਾਂ ਨਹੀਂ ਸੀ, ਪਰ ਉਹਨਾਂ ਨੇ ਇਹ ਜਿਹੜਾ ਖਾਸ ਤੌਰ 'ਤੇ ਜਿਹਨੂੰ ਮਾਡਰਨ ਟਰਮੀਨੋਲੋਜੀ 'ਚ ਅਸੀਂ ਰੈਸਟੋਰੈਂਟ ਕਹਿੰਦੇ ਹਾਂ, ਵੈਸੇ ਠੀਕ ਸ਼ਬਦ ਢਾਬਾ ਹੀ ਹੈ। ਉਹਨਾਂ ਨੇ ਟਰੱਕਰਸ ਨੂੰ ਮਾਈਂਡ 'ਚ ਰੱਖਦਿਆਂ ਵਰਜੀਨੀਆ ਦੇ ਕੀ ਹਾਈਵੇ ਦੇ ਉੱਤੇ ਜਿਹੜਾ ਹੈ ਉਹਨਾਂ ਨੇ ਜਿਹੜਾ ਇੱਕ ਢਾਬਾ ਐਕਸਪ੍ਰੈਸ 323 ਢਾਬਾ ਐਕਸਪ੍ਰੈਸ ਦੀ ਸ਼ੁਰੂਆਤ ਕੀਤੀ। ਉਹ ਇੰਨੀ ਕਾਮਯਾਬੀ ਨਾਲ ਚੱਲਿਆ ਜਿਹਦੇ 'ਚ ਪਿਓਰ ਵੈਜੀਟੇਰੀਅਨ ਫੂਡ ਹੈ। ਕੋਈ ਸ਼ੈਫ ਜਾਂ ਦੂਜੇ ਨਹੀਂ ਰੱਖੇ ਹੋਏ, ਆਪਣੇ ਹੀ ਬੀਬੀਆਂ ਬੱਚੇ ਜਿਹੜੇ ਜ਼ਾਹਰ ਹੈ ਪੇਡ ਨੇ ਬਹੁਤੇ, ਲੇਕਿਨ ਜਿਸ ਸਾਫ ਗੋਈ ਨਾਲ, ਜਿਸ ਪਿਓਰਿਟੀ ਨਾਲ ਜਾਂ ਜਿਸ ਇਮਾਨਦਾਰੀ ਨਾਲ ਉਹਨਾਂ ਨੇ ਉਹਦੀ ਸ਼ੁਰੂਆਤ ਕੀਤੀ, ਉਹ ਇੰਨਾ ਜ਼ਿਆਦਾ ਬਿਜ਼ੀ ਹੋਇਆ। ਜਾਂ ਦੂਸਰਾ ਉਹਨਾਂ ਨੇ ਇਵੈਂਚੁਅਲੀ ਉਹਨੂੰ ਲੀਜ਼ ਕੀਤਾ। ਹੁਣ ਉਸੇ ਹੀ ਚੇਨ ਦੇ ਵਿੱਚ ਉਹਨਾਂ ਨੇ 323 ਢਾਬਾ ਐਕਸਪ੍ਰੈਸ ਦੇ ਨਾਂ ਥੱਲੇ ਇੱਕ ਜਿਹੜਾ ਨਵੇਂ ਸਪੌਟ ਦੇ ਉੱਤੇ ਜਿਹੜਾ ਉਸ ਦੀ ਸ਼ੁਰੂਆਤ ਕੀਤੀ ਹੈ। ਸ਼ਾਇਦ 1.5 ਸਾਲ ਹੋ ਗਿਆ। ਹਰ ਵਾਰ ਉਹਨਾਂ ਦੀ ਇਹ ਚਾਹਨਾ ਵੀ ਹੁੰਦੀ ਸੀ ਕਿ ਅਸੀਂ ਆਈਏ। ਇਸ ਵਾਰ ਅਸੀਂ ਪੂਰਾ ਜਥਾ ਜਿਹੜਾ ਉਹਨਾਂ ਕੋਲ ਪਹੁੰਚ ਗਏ। ਜਿਵੇਂ ਉਹਨਾਂ ਨੇ ਜਿਹੜੀ ਹੈ ਆਪਣੀ ਸੇਵਾ ਕੀਤੀ, ਉਹ ਤਾਂ ਇੱਕ ਯੂਨੀਕ ਹੀ ਹੈ। ਲੇਕਿਨ ਉਹਨਾਂ ਦੇ ਸਾਰੇ ਸਟਾਫ ਦੇ ਨਾਲ ਵੀ, ਔਰ ਅਸੀਂ ਚਾਹਿਆ ਕਿ ਇਵੈਂਚੁਅਲੀ ਉਹਨਾਂ ਦੇ ਸਟਾਫ ਨੂੰ ਵੀ ਆਵਾਜ਼ ਮਾਰ ਕੇ ਉਹਨਾਂ ਦੇ ਨਾਲ ਅਸੀਂ ਇੱਕ ਫੋਟੋ ਲਈ। ਔਰ ਉਹ ਸਗੋਂ ਜੋਕਿੰਗਲੀ ਕਹਿ ਰਹੇ ਸੀ ਕਿ ਜਦੋਂ ਅਸੀਂ ਪਹਿਲਾਂ ਸ਼ੁਰੂ ਕੀਤਾ ਸਾਦਾ ਪਰੌਂਠੇ 'ਚ ਜੋ ਸਟਫਿੰਗ ਹੁੰਦੀ ਸੀ, ਤੇ ਕਹਿੰਦੇ ਕਈਆਂ ਨੇ ਕਹਿਣਾ ਸਟਫਿੰਗ ਘੱਟ ਹੈ, ਦੂਜਾ ਹੈ। ਕਹਿੰਦਾ ਹੁਣ ਅਸੀਂ ਇੰਨਾ ਵੱਡਾ ਪਰੌਂਠਾ ਅਫਗਾਨੀ ਰੋਟੀ ਵਾਂਗ ਇੰਨੀ ਸਟਫਿੰਗ ਵਾਲਾ ਕਿ ਜੇ ਕੋਈ ਕਸਟਮਰ ਆ ਕੇ ਕਹਿੰਦਾ ਜੀ 2 ਪਰੌਂਠੇ, ਅਸੀਂ ਉਹਨੂੰ ਕਹਿੰਦੇ ਵੀ ਪਹਿਲਾਂ ਤੋਂ ਇੱਕ ਖਾ ਲੈ ਔਰ ਫਿਰ ਦੇਖੀਏ। ਕਹਿੰਦੇ ਵਾਕਈ ਇੱਕ ਤੋਂ ਬਾਅਦ ਬਸ ਹੋ ਜਾਂਦੀ ਹੈ। ਸੋ ਉਹਨਾਂ ਦੀ ਹਰ ਚੀਜ਼ ਦੇ ਵਿੱਚ ਜਿਹੜਾ ਹੈ ਉਹ ਜਿਸ ਨੂੰ ਅਸੀਂ ਕਹਿੰਦੇ ਓਰੀਜਨੈਲਿਟੀ। ਔਰ ਫਿਰ ਉਹਨਾਂ ਨੇ ਬੜੀ ਆਜ਼ਿਜ਼ੀ ਦੇ ਨਾਲ ਇਹ ਵੀ ਕਿਹਾ ਕਿ ਜੀ ਤੁਸੀਂ ਜਦੋਂ ਆਉਂਦੇ ਹੋ ਵੱਧ ਤੋਂ ਵੱਧ ਸਿੰਘਾਂ ਨੂੰ ਨਾਲ ਲਿਆਇਆ ਕਰੋ, ਸਾਨੂੰ ਜਿਹੜਾ ਹੈ ਉਹ ਤੁਸੀਂ ਮਾਣ ਦਿਆ ਕਰੋ। ਔਰ ਇਵੈਂਚੁਅਲੀ ਉਹਨਾਂ ਨੇ ਈਵਨ TV 84 ਲਈ ਹਮੇਸ਼ਾ ਹੀ ਉਹ ਮਦਦਗਾਰ ਹੁੰਦੇ ਨੇ। ਉਹਨਾਂ ਨੇ ਸਪਾਂਸਰਸ਼ਿਪ ਵੀ ਕੀਤੀ। ਅਸੀਂ ਉਹਨਾਂ ਦਾ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਜ਼ਾਹਰ ਹੈ ਕਿ ਵਾਸ਼ਿੰਗਟਨ ਦੀ ਫੇਰੀ ਦੇ ਦੌਰਾਨ ਭਾਈ ਬਲਵਿੰਦਰ ਸਿੰਘ ਚੱਠਾ ਪਰਿਵਾਰ ਦੀ ਮਹਿਮਾਨ ਨਵਾਜ਼ੀ, ਉਹੀ ਸਾਡਾ ਹੈੱਡਕੁਆਟਰ ਹੁੰਦਾ ਹੈ। ਭਾਈ ਨਰਿੰਦਰ ਸਿੰਘ ਜੀ ਹੋਰਾਂ ਦੀ ਸਾਫ ਗੋਈ, ਹਰ ਥਾਂ ਜਿਹੜਾ ਉਹ ਡਟ ਕੇ ਖਲੋਣ ਦੀ
ਭਾਵਨਾ ਔਰ ਜਿਸ ਕਿਸਮ ਦਾ ਪਿਆਰ ਦਾ ਅੰਦਾਜ਼ ਉਹਨਾਂ ਦਾ ਹੁੰਦਾ ਉਹ ਦੁਸ਼ਮਣਾਂ ਦਾ ਵੀ ਦਿਲ ਜਿੱਤ ਲੈਂਦਾ। ਬਿਲਕੁਲ। ਸੋ ਅਸੀਂ ਜਿਹਨਾਂ ਹੋਰ ਵੀ ਸਾਡੇ ਵੀਰਾਂ ਨੇ ਇਹ ਸਾਰੀ ਟ੍ਰਿਪ ਦੇ ਦੌਰਾਨ ਇਹ ਸਾਡੇ ਲਈ ਥੋੜਾ ਰਿਲੈਕਸਿੰਗ ਵੀ ਸੀ ਇੱਕ ਲਿਹਾਜ਼ ਨਾਲ, ਕਿਉਂਕਿ ਕੋਈ ਹੋਰ ਪੈਕਡ ਪ੍ਰੋਗਰਾਮ ਬਹੁਤੇ ਨਹੀਂ ਸੀ ਰੱਖੇ ਹੋਏ। ਕੱਲ ਰਾਤ ਹੀ ਅਸੀਂ ਵਾਪਸ ਆਪਣੀ ਕੁਟੀਆ ਦੇ ਵਿੱਚ ਪਹੁੰਚੇ ਔਰ ਅੱਜ ਦਰਬਾਰ 'ਚ ਹਾਜ਼ਰ ਹੈ। ਹੁਣ ਇਹ ਸਾਡੇ ਵਿਊਅਰਸ ਸਾਨੂੰ ਮਾਫ ਕਰਦੇ ਨੇ ਕਿ ਸਟਿਲ ਜਿਹੜਾ ਉਹ ਕੋਈ ਹੋਰ ਮੁਕੱਦਮਾ ਦਾਇਰ ਕਰਦੇ ਨੇ, ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਦਿਨਾਂ 'ਚ, ਕਿਉਂਕਿ ਕਮਿੰਗ ਵੀਕਐਂਡ ਗੁਰਦੁਆਰਾ ਰਿਚਮੰਡ ਹਿੱਲ ਹੈ ਪ੍ਰੋਗਰਾਮ ਸ਼ਹੀਦੀ ਸਮਾਗਮ ਖਾਲਿਸਤਾਨ ਕਮਾਂਡੋ ਫੋਰਸ ਦੇ ਜਰਨੈਲਾਂ ਦੀ ਯਾਦ ਨੂੰ ਸਮਰਪਿਤ। ਸੋ ਅਸੀਂ ਇਹਨਾਂ ਆਉਣ ਵਾਲੇ ਦਿਨਾਂ 'ਚ ਕੋਸ਼ਿਸ਼ ਕਰਾਂਗੇ ਕਿ ਵੀਕਡੇ ਦਾ ਕੋਈ ਦਿਨ ਮਿਸ ਨਾ ਹੋਏ, ਕਿਉਂਕਿ ਜਦੋਂ ਅਸੀਂ ਲਾਸਟ ਪ੍ਰੋਗਰਾਮ ਵੀ ਵੈਨਸਡੇ ਬੁੱਧਵਾਰ ਕੀਤਾ ਹੈ, ਜ਼ਾਹਰ ਹੈ ਕਿ ਸਤਲੁਜ ਫਿਲਮ ਅਜੇ ਵੀ ਵਿਦਨ ਤਾਂ ਜੋ ਚਰਚਾ ਚੱਲ ਹੀ ਰਹੀ ਸੀ, ਪਰ ਇਸ ਸਾਰੇ ਦੌਰ 'ਚ ਜਿਸ ਕਿਸਮ ਦੀ ਨਫ਼ਰਤ ਦਾ ਇਜ਼ਹਾਰ ਉਹੀ ਜੋ ਕੁਛ 42 ਸਾਲ ਪਹਿਲਾਂ ਸੀ। 42 ਸਾਲ ਪਹਿਲਾਂ ਇਸ ਲਈ ਕਿਉਂਕਿ ਜੋ 1980 ਦੇ ਵਿੱਚ ਇੰਦਰਾ ਗਾਂਧੀ ਵਾਪਸ ਪਾਵਰ 'ਚ ਆਈ ਔਰ ਸਿੱਖਾਂ ਦੇ ਖਿਲਾਫ ਜਿਹੜਾ ਨੈਰੇਟਿਵ, ਜਿਹੜਾ ਬਿਰਤਾਂਤ ਸਿਰਜਣਾ ਸ਼ੁਰੂ ਕੀਤਾ, ਉਹਦੀ ਪੀਕ ਅਸੀਂ ਜੂਨ 84 ਦੇ ਘੱਲੂਘਾਰੇ ਵੇਲੇ ਦੇਖੀ, ਕਿਉਂਕਿ ਜ਼ਾਹਰਾ ਤੌਰ ਦੇ ਉੱਤੇ ਉਹ ਉਸ ਨੈਰੇਟਿਵ ਨੂੰ ਹੀ ਉਸ ਪੀਰੀਅਡ ਦੇ, ਉਦੋਂ ਜੇ ਸੋਸ਼ਲ ਮੀਡੀਆ ਨਹੀਂ ਸੀ, ਇਸ ਲਈ ਜਿਹੜਾ ਉਹਨਾਂ ਦਾ ਕੰਟਰੋਲਡ ਮੀਡੀਆ ਸੀ ਤਾਂ ਪ੍ਰਿੰਟ ਮੀਡੀਆ ਸੀ, ਭਾਰਤੀ ਦੂਰਦਰਸ਼ਨ ਸੀ। ਸੋ ਇੰਨੀ ਨਫ਼ਰਤ ਕਿ ਜੂਨ 84 ਦੇ ਘੱਲੂਘਾਰੇ ਵੇਲੇ ਭਾਰਤ ਭਰ ਦੇ ਵਿੱਚ ਖੁਸ਼ੀਆਂ ਮਨਾਈਆਂ ਗਈਆਂ। ਉਹ ਦਰਬਾਰ ਸਾਹਿਬ ਜਿਸ ਦੀ ਨੀਂਹ ਸਾਈਂ ਮੀਆਂ ਮੀਰ ਤੋਂ ਗੁਰੂ ਸਾਹਿਬ ਨੇ ਰਖਵਾਈ, ਜਿਹਦੇ 4 ਦਰਵਾਜ਼ੇ, ਔਰ ਕੋਈ ਇਹ ਸੋਚ ਵੀ ਨਹੀਂ ਸੀ ਸਕਦਾ ਕਿ ਵੀ ਇਹ ਜਸ਼ਨ ਹੋਣਗੇ ਹਿੰਦੂਆਂ ਦੇ ਵਿੱਚ। ਔਰ ਇਕੱਲਾ ਇਹੀ ਨਹੀਂ ਕਿ ਵੀ ਬਾਹਰ ਨੈਰੇਟਿਵ ਕੀ ਸੀ, ਈਵਨ ਅੰਮ੍ਰਿਤਸਰ ਸ਼ਹਿਰ ਦੇ ਜਿਹੜੇ ਹਿੰਦੂ ਸੀ ਉਹਨਾਂ ਨੇ ਫੌਜ ਨੂੰ ਪੂੜੀਆਂ, ਛੋਲੇ, ਸਪੈਸ਼ਲ ਹਲਵਾ ਬਣਾ ਕੇ ਔਰ ਥਾਂ ਵਧਾਈਆਂ ਔਰ ਦੂਸਰੇ ਤੀਸਰੇ। ਸੋ ਉਦੋਂ ਲੱਗਦਾ ਸੀ ਕਿ ਵੀ ਇਹ ਸ਼ਾਇਦ ਕਈਆਂ ਨੂੰ ਇਹ ਲੱਗਾ ਕਿ ਵੀ ਨਹੀਂ ਇਹ ਇੱਕ ਪਾਰਟ ਹੈ ਜਿਹੜਾ ਸਾਰੇ ਇੱਦਾਂ ਦੇ ਨਹੀਂ। ਫਿਰ ਨਵੰਬਰ 84 ਦਾ ਘੱਲੂਘਾਰਾ ਹੋ ਗਿਆ, ਬਿਲਕੁਲ। ਔਰ ਨਵੰਬਰ 84 ਦੇ ਘੱਲੂਘਾਰੇ 'ਚ ਕਿੰਨੇ ਭਾਰਤ ਦੇ ਸੂਬਿਆਂ 'ਚ, ਕਿਉਂਕਿ ਜਿਹੜੇ US ਕਾਂਗਰਸ ਦੇ ਵਿੱਚ ਸੂਬਾ ਅਸੈਂਬਲੀਆਂ 'ਚ ਵੀ ਜਿਹੜੇ ਰੈਜ਼ੋਲੂਸ਼ਨ ਹੋਏ ਨੇ, 30,000 ਦੇ ਕਰੀਬ ਫਿਗਰ ਹੈ ਜਿਹੜੇ ਸਿੱਖ ਮਾਰੇ ਗਏ ਨਵੰਬਰ 84 ਦੀ ਸਿੱਖ ਨਸਲਕੁਸ਼ੀ ਚੁਣ ਕੇ ਪੂਰੀ। ਔਰ ਉਸ ਦੇ ਉੱਤੇ ਵੀ ਕੋਈ ਜਿਹੜਾ ਰਿਐਕਸ਼ਨ ਤਾਂ ਕੀ ਹੋਣਾ ਸੀ ਹਿੰਦੂਆਂ ਵੱਲੋਂ, ਕੋਈ ਕੰਡੈਮਨੇਸ਼ਨ ਤੱਕ ਵੀ ਨਹੀਂ। ਜੇ ਕਦੇ ਮਾਫੀ ਮੰਗਾਉਣ ਦਾ ਆਇਆ ਵੀ ਤਾਂ ਮਨਮੋਹਨ ਸਿੰਘ ਨੂੰ ਹੋਇਆ ਜੀ ਇਹਨੇ ਮਾਫੀ ਮੰਗ ਲਈ ਵੀ ਮਨਮੋਹਨ ਸਿੰਘ ਨੇ ਗੁਨਾਹ ਕੀਤੇ ਸੀ। ਲੇਕਿਨ ਮੈਂ ਇਹ ਦੁਹਰਾਉਣਾ ਚਾਹੁੰਦਾ ਹਾਂ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਪਿਛਲੇ 42 ਸਾਲਾਂ 'ਚ ਜੂਨ 84 ਦੇ ਘੱਲੂਘਾਰੇ ਨੂੰ ਜੇ ਕੜ੍ਹ ਬਣੀਏ, ਸਿੱਖਾਂ ਲਈ ਕੁਝ ਵੀ ਨਹੀਂ ਬਦਲਿਆ ਹੈ। ਤੇ ਹੁਣ ਤੁਸੀਂ ਦੇਖੋ ਇੱਕ ਪਾਸੇ ਇਹੀ ਦਲਜੀਤ ਦੋਸਾਂਝ ਜਿਹੜਾ ਜਿਹਨੇ ਅਣਖੀਲੇ ਵਰਗੇ ਜਿਹੜਾ ਉਸ ਕੀ ਹੈ ਚਮਕੀਲੇ ਦਾ ਰੋਲ ਅਦਾ ਕਰਕੇ ਬਿਲਕੁਲ ਜਿਹੜਾ ਉਹਨਾਂ ਨੂੰ ਇਹ ਦੱਸਿਆ ਕਿ ਦੇਖੋ ਜੀ ਮੈਂ ਤਾਂ ਇੱਕ ਜਿਹੜਾ ਕਲਾਕਾਰ ਹੈ ਜਾਂ ਇੱਕ ਮੇਰਾ ਜੋ ਮੈਨੂੰ ਰੋਲ ਹੁੰਦਾ ਮੈਂ ਤੇ ਉਹ ਕਰਦਾ। ਉਸ ਤੋਂ ਪਹਿਲਾਂ ਉਹਨੇ ਜਿਹੜਾ 1984 ਨਾਲ ਸੰਬੰਧਿਤ ਫਿਲਮ ਵੀ ਕੀਤੀ ਜਿਹੜੀ ਜ਼ਾਹਰ ਹੈ ਇੰਡੀਅਨ ਸਟੇਟ ਵਾਲੀ ਝੁਕਾਅ ਰੱਖਦੀ ਸੀ, ਕੋਈ ਸਿੱਖ ਪਰਸਪੈਕਟਿਵ ਤਾਂ ਉਹਦੇ 'ਚ ਨਹੀਂ ਆਇਆ। ਪਰ ਹੁਣ ਜੇ ਉਹਨੇ ਔਰ ਉਹ ਤਾਂ ਇੱਕ ਅਗੇਨ ਉਹਨੇ ਐਜ਼ ਏ ਐਕਟਰ ਰੋਲ ਅਦਾ ਕੀਤਾ ਦਲਜੀਤ ਦੋਸਾਂਝ ਨੇ। ਉਸ ਨੂੰ ਜਿਹੜਾ ਉਹ ਮਿਸਟਰ ਤਰੇਣ ਜਿਹੜਾ ਹਨੀ ਤਰੇਣ ਹੈ ਉਹਦਾ ਪ੍ਰੋਡਿਊਸਰ ਹੈ, ਦੂਸਰੇ 2 ਵੱਡੇ ਇੱਕ ਰਾਮਪਾਲ ਕਰਕੇ ਹਿੰਦੂ ਐਕਟਰ ਹੈ ਜਾਂ ਦੂਜਾ। ਲੇਕਿਨ ਤੁਸੀਂ ਦੇਖੋਗੇ ਔਰ ਉਹਦੇ 'ਚ ਕੁਛ ਵੀ ਐਸਾ ਨਹੀਂ ਹੈ, ਕੋਈ ਇਹ ਨਹੀਂ ਹੈ ਵੀ ਜਿਸ ਲੈਵਲ ਦੇ ਉੱਤੇ ਸਿੱਖ ਕਿਲਿੰਗ ਜਾਂ ਜੈਨੋਸਾਈਡ ਹੋਇਆ ਉਹ ਸਿਰਫ 25,000 ਲਾਸ਼ਾਂ, ਉਹ ਵੀ 25,000 ਦੀ ਫਿਗਰ, ਕਿਉਂਕਿ 3 ਸ਼ਮਸ਼ਾਨ ਘਾਟਾਂ 'ਚ ਦੁਰਗਿਆਣਾ ਮੰਦਰ, ਪੱਟੀ, ਤਰਨਤਾਰਨ, ਜਿਹਦੇ 'ਤੇ ਜਸਵੰਤ ਸਿੰਘ ਖਾਲੜਾ ਹੋਰਾਂ ਦੀ ਰੀਸਰਚ ਜਿਹੜੀ ਉਹਨਾਂ ਨੇ ਸ਼ਮਸ਼ਾਨ ਘਾਟਾਂ ਦੇ ਲੱਕੜ ਦੇ ਰੈਕਰਡ, ਉਹਨਾਂ ਦੇ ਰਜਿਸਟਰ 'ਚ ਰੈਕਰਡ ਸਾਰੀਆਂ ਚੀਜ਼ਾਂ ਤੋਂ ਕੱਢੀ ਔਰ ਉਹ ਉਨੇ ਕੁ ਦਾਇਰੇ ਨੂੰ ਹੀ। ਔਰ ਉਹਦੇ 'ਚ ਵੀ ਤੁਸੀਂ ਪ੍ਰੋਮੀਨੈਂਟਲੀ ਦੇਖਦੇ ਹੋ ਕਿ ਪੱਗਾਂ ਵਾਲੇ ਸਿੱਖ ਪੁਲਿਸ ਅਫਸਰ ਹੀ ਅਜੀਤ ਸੰਧੂ ਤੋਂ ਲੈ ਕੇ ਇੰਸਪੈਕਟਰ ਤੇ SHO ਤੇ ਦੂਜੇ ਤੀਜੇ ਉਹੀ ਰੋਲ ਅਦਾ ਕਰ। ਲੇਕਿਨ ਇਹ ਪਾਰਸ਼ਲ ਟਰੂਥ ਵੀ ਜਿਹੜੀ ਹੈ ਉਹ ਇਹਨਾਂ ਨੂੰ ਹਜਮ ਨਹੀਂ ਹੋਈ ਮੈਜੋਰਟੀ ਹਿੰਦੂਆਂ ਨੂੰ।
ਔਰ ਜਿਸ ਕਦਰ ਨਫ਼ਰਤ ਦਾ ਇੱਕ ਉਹਨਾਂ ਨੇ ਦਰਿਆ ਵਗਾਇਆ ਹੋਇਆ ਉਹਨਾਂ 84 ਪੀਰੀਅਡ ਤਾਂ ਦੂਰਦਰਸ਼ਨ ਸੀ ਜਾਂ ਪ੍ਰਿੰਟ ਮੀਡੀਆ ਸੀ, ਹੁਣ ਸੋਸ਼ਲ ਮੀਡੀਆ ਤੇ ਜਿਸ ਲੈਵਲ ਤੇ ਉਹਨਾਂ ਨੇ ਕੀਤਾ। ਔਰ ਈਵਨ ਜਿਹੜੇ ਲੋਕ ਕਈ ਵਾਰ ਜਿਨ੍ਹਾਂ ਨੂੰ ਅਸੀਂ ਵੀ ਐਡਮਾਇਰ ਕਰਦੇ ਹਾਂ ਕਿ ਭਾਈ ਚਲੋ ਮੋਦੀ ਸਰਕਾਰ ਦੇ ਕ੍ਰਿਟਿਕ ਨੇ ਜਾਂ ਉਹਨਾਂ ਨੂੰ ਕੋਈ ਲੈਫਟਿਸਟ ਕਹਿ ਦਿੰਦਾ ਹੈ, ਕੋਈ ਉਹਨਾਂ ਨੂੰ ਜਿਹੜਾ ਨਿਰਪੱਖਤਾ ਦੇ ਨਾਲ ਜਾਂ ਯੂਟਿਊਬਰ ਜਿਹੜਾ ਇੰਡੀਆ ਨੂੰ ਡੈਮੋਕ੍ਰੇਸੀ ਦੇ ਤੌਰ ਤੇ ਦੇਖਣਾ ਚਾਹੁੰਦੇ ਨੇ, ਪਰ ਜਦੋਂ ਸਿੱਖ ਇਸ਼ੂ ਆਉਂਦਾ ਹੈ ਤੁਹਾਨੂੰ ਕੋਈ ਵੀ ਜਿਹੜਾ ਉਹਨਾਂ ਚੋਂ ਜਿਹੜੇ ਲੈਫਟਿਸਟ ਨੇ ਜਾਂ ਜਿਹੜੇ ਸੋ ਕਾਲਡ ਲਿਬਰਲ ਨੇ ਜਾਂ ਸੋ ਕਾਲਡ ਇੰਡੀਅਨ ਡੈਮੋਕ੍ਰੇਸੀ ਦੇ ਚੈਂਪੀਅਨ ਬਣੇ ਹੁੰਦੇ ਨੇ, ਉਹਨਾਂ ਚੋਂ ਤੁਹਾਨੂੰ ਕੋਈ ਸਿੱਖਾਂ ਦੇ ਹੱਕ ਦੀ ਤਾਂ ਗੱਲ ਛੱਡੋ, ਇਨਸਾਫ ਦੀ ਗੱਲ ਕਰਦਾ ਵੀ ਨਜ਼ਰ ਨਹੀਂ ਆਉਂਦਾ। ਔਰ ਇਸ ਸਾਰੇ ਜਿਹੜਾ ਰਿਐਕਸ਼ਨ ਹੈ ਉਹਨੂੰ ਸਿੱਖ ਕਿਵੇਂ ਲੈਂਦੇ ਨੇ ਜਾਂ ਸਿੱਖਾਂ ਦੇ ਲਈ ਕੀ ਸਬਕ ਹੋਣਾ ਚਾਹੀਦਾ ਹੈ। ਭੈਣ ਜੀ ਅਮਨਜੋਤ ਕੌਰ ਜਿਨ੍ਹਾਂ ਦੀ ਲਿਖਤ ਸਾਨੂੰ ਕਾਫੀ ਦੇਰ ਬਾਅਦ ਆਈ ਹੈ ਔਰ ਅਸੀਂ ਉਹਨਾਂ ਦੇ ਲਈ ਹਮੇਸ਼ਾ ਹੀ ਜਿਹੜਾ ਫਿਕਰਮੰਦ ਵੀ ਹੁੰਦੇ ਆ ਔਰ ਸ਼ੁਕਰਗੁਜ਼ਾਰ ਵੀ ਹਾਂ ਕਿ ਉਹਨਾਂ ਨੇ ਬਹੁਤ ਸਾਰੀ ਸੱਚਾਈ ਨੂੰ ਜਿਹੜਾ ਇੱਕ ਥਾਂ ਦੇ ਉੱਤੇ ਕਲਮਬੰਦ ਕੀਤਾ ਔਰ ਮੈਂ ਉਸ ਨੂੰ ਸਾਂਝਾ ਕਰਨਾ ਚਾਹੁੰਦਾ। ਇਸ ਨੂੰ ਅਸੀਂ ਲੀਡ ਸੈਗਮੈਂਟ ਬਣਾਇਆ। ਉਹਨਾਂ ਨੇ ਟਾਈਟਲ ਇਹ ਦਿੱਤਾ ਕਿ ਸਤਲੁਜ ਐਕਸਪੋਜ਼ਡ ਇੰਡੀਅਨਸ ਅਗੇਨ, ਕਿ ਬਾਰ-ਬਾਰ ਸਾਨੂੰ ਪਤਾ ਹੈ ਵੀ ਕੀ ਨੇ ਲੇਕਿਨ ਅਗੇਨ ਸਤਲੁਜ ਫਿਲਮ ਦੇ ਰਿਐਕਸ਼ਨ ਨੇ ਉਹਨਾਂ ਨੂੰ ਕਿਵੇਂ ਐਕਸਪੋਜ਼ ਕੀਤਾ। ਉਹਨਾਂ ਨੇ ਕਿਹਾ ਸਤਲੁਜ ਹੈਜ਼ ਐਂਟਾਇਰਲੀ ਐਕਸਪੋਜ਼ਡ ਬੋਥ ਬੀਜੇਪੀ ਐਂਡ ਸੋ ਕਾਲਡ ਸੈਕੂਲਰ ਲਿਬਰਲ ਜਰਨਲਿਸਟ ਐਂਡ ਆਲ ਪੋਲੀਟੀਕਲ ਪਾਰਟੀਜ਼, ਕਿ ਸਾਰੀਆਂ ਸਿਆਸੀ ਤਰ੍ਹਾਂ ਸਾਰੇ ਸੋ ਕਾਲਡ ਲਿਬਰਲ ਉਹਨਾਂ ਨੂੰ ਬੇਨਕਾਬ ਕੀਤਾ। IT cell has of course gone mad trying to call 6 terrorists ISI funded and talking about so-called Hindu killings and ignoring killings of Sikhs and calling Jaswant Singh Khalda a terrorist or liar or calling his stats fake, ਕਿ ਉਹਦੇ ਅੰਕੜਿਆਂ ਨੂੰ ਝੂਠਾ ਸਾਬਤ ਕਰਨਾ ਔਰ ਇਹ ਜਿਹੜਾ ਉਹਨੂੰ ਦਹਿਸ਼ਤਗਰਦ ਖਾਲੜਾ ਸਾਹਿਬ ਨੂੰ ਕਹਿਣਾ ਔਰ ਜਿਹੜਾ ਉਹ ਹਿੰਦੂ ਕਿਲਿੰਗਸ ਦਾ ਰੌਲਾ ਪਾਉਣਾ ਔਰ ਇਹ ਕਹਿਣਾ ਕਿ ISI ਫੰਡਡ ਹੈ, ਜਿਹੜਾ ਉਹਨਾਂ ਦਾ ਰੂਟੀਨ ਪ੍ਰੋਪੇਗੈਂਡਾ ਹੈ। ਔਰ ਦੇ ਕਲੇਮ ਦਲਜੀਤ ਡਿਡ this film to revive separatism in Punjab and are making videos and threads on all apps glorifying KP Gill and ਬਿਆਨ ਸਿੰਘ। ਦਲਜੀਤ ਦੋਸਾਂਝ ਬਾਰੇ ਕਹਿੰਦਾ ਜੋ ਪੰਜਾਬ 'ਚ ਵੱਖਵਾਦ ਨੂੰ ਵਧਾਵਾ ਦੇਣ ਲਈ ਜਾਂ ਬੜਾਵਾ ਦੇਣ ਲਈ ਉਸਨੇ ਫਿਲਮ ਕੀਤੀ ਹੈ ਔਰ ਜਿੰਨੇ ਉਹਨਾਂ ਦੇ ਜਿਹੜੇ ਸੋਸ਼ਲ ਮੀਡੀਆ ਤੇ ਵੀਡੀਓ ਔਰ ਉਹ ਥ੍ਰੈਡ ਨੇ ਜੋ ਉਹਨਾਂ ਦੀਆਂ ਐਪਸ ਉਹਦੇ 'ਚ KP ਗਿੱਲ ਔਰ ਬੇਅੰਤ ਨੂੰ ਜਿਹੜਾ ਬੇਅੰਤੇ ਬੁੱਚੜ, ਹਾਲਾਂ ਸਿੱਖਾਂ 'ਚ ਦੋਨਾਂ ਨੂੰ ਵੀ ਬੁੱਚੜ ਕਿਹਾ ਜਾਂਦਾ ਪਰ ਉਹਨਾਂ ਨੂੰ ਗਲੋਰੀਫਾਈ ਕਰਕੇ ਸ਼ਹੀਦ ਔਰ ਇਨੋਸੈਂਟ ਜਿਹੜਾ ਉਹ ਸਾਬਤ ਕਰਨ ਦੀ ਕੋਸ਼ਿਸ਼ ਹੈ। ਬਟ left liberals and fake seculars such as Barkha Dutt, Shekhar Gupta, Ashutosh, Ravish Kumar, Vikrant Gupta, etc. are also bashing Sikhs and claiming Satluj is one-sided or this film is a propaganda by BJP and Akalis to defame Congress or revive old wounds or funded by Canada-based Khalistanis. ਕਿ ਵੀ ਜਿਨ੍ਹਾਂ ਦੇ ਨਾਂ ਲਏ ਨੇ ਜਿਹੜੇ ਅਦਰਵਾਈਜ਼ ਬੜੇ ਲਿਬਰਲ ਔਰ ਬੜੇ ਲੱਗਦਾ ਜੀ ਇਹ ਫੇਅਰ ਗੱਲ ਕਰਦੇ ਨੇ, ਉਹ ਵੀ ਜਿਹੜੇ ਫੇਕ ਸੈਕੂਲਰ ਝੂਠੇ ਨੇ, ਅੰਦਰੋਂ ਉਹਨਾਂ 'ਚ ਸ਼ੁੱਧ ਬਨਾਰਸੀ ਹਿੰਦੂ ਬੈਠਾ ਹੋਇਆ ਕਿ ਭਾਈ ਉਹ ਵੀ ਇਹ ਕਹਿੰਦੇ ਨੇ ਕਿ ਜੀ ਇਹ ਤਾਂ ਜਿਹੜੀ ਇੱਕ ਤਰਫ ਹੈ ਔਰ ਇਹ ਪ੍ਰੋਪੇਗੈਂਡਾ ਹੈ ਕਾਂਗਰਸ ਨੂੰ ਹਰਾਉਣ ਦੇ ਲਈ ਔਰ ਇਹਨੂੰ ਜਿਹੜਾ ਕੈਨੇਡਾ ਬੈਠੇ ਜਿਹੜੇ ਖਾਲਿਸਤਾਨੀ ਨੇ ਉਹਨਾਂ ਨੇ ਇਸ ਫਿਲਮ ਨੂੰ ਫੰਡ ਕੀਤਾ। ਦੇ ਆਰ ਐਗਜ਼ੈਜਰੇਟਿੰਗ ਸੋ ਕਾਲਡ ਟੈਰਰਿਜ਼ਮ ਬਾਈ ਖਾੜਕੂਜ਼ ਐਂਡ ਮਿਨੀਮਾਈਜ਼ਿੰਗ ਕਿਲਿੰਗਸ ਆਫ ਇਨੋਸੈਂਟਸ ਇਨ ਪੰਜਾਬ। ਉਹ ਕਹਿੰਦੇ ਜੀ ਖਾੜਕੂਆਂ ਦੀ ਦਹਿਸ਼ਤਗਰਦੀ ਦੇਖੋ ਔਰ ਜੋ ਦੂਸਰਿਆਂ ਨੇ ਕੀਤੀ ਹੈ ਔਰ ਉਹਨੂੰ ਮਿਨੀਮਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਹੰਡਰਡਸ ਆਫ ਬੋਟਸ, ਇਨਫਲੂਐਂਸਰਸ, ਯੂਟਿਊਬਰਸ, podcasters seem to have been enlisted to defame Sikhs, Punjab, discredit Jaswant Singh Khalda ji's work and call even him a terrorist on or what not. ਕਿ ਉਹਨਾਂ ਨੇ ਸੈਂਕੜਿਆਂ ਜਿਹੜੇ ਇਸ ਕਿਸਮ ਦੇ ਇਨਫਲੂਐਂਸਰ, ਯੂਟਿਊਬਰ, ਪੋਡਕਾਸਟਰ ਜਿਹੜੇ ਹਾਇਰ ਕੀਤੇ ਨੇ ਤਾਂ ਕਿ ਸਿੱਖਾਂ ਨੂੰ ਵੀ ਬਦਨਾਮ ਕਰਨ ਔਰ ਜਸਵੰਤ ਸਿੰਘ ਖਾਲੜਾ ਤੇ ਉਹਨਾਂ ਦੇ ਕੰਮ ਨੂੰ ਛੁਟਿਆਉਣ ਦਾ ਕੰਮ ਕਰ ਰਹੇ ਨੇ। ਬਿਲਕੁਲ। Gurdwaras are screening Satluj on their own. Villages are screening the film on their own. Sikhs are circulating links and videos of this film
on their own across all social media apps and watching it at homes ਕਿ ਭਾਈ ਗੁਰਦੁਆਰਿਆਂ ਦੇ ਵਿੱਚ ਇਹ ਸਕਰੀਨ ਹੋ ਰਹੀ ਹੈ ਫਿਲਮ, ਪਿੰਡਾਂ ਦੇ ਵਿੱਚ ਆਪਣੇ ਤੌਰ ਤੇ ਉਹ ਦਿਖਾ ਰਹੇ ਨੇ ਇਸ ਨੂੰ, ਔਰ ਸਿੱਖ ਇਸ ਦੇ ਵੀਡੀਓ ਲਿੰਕ ਸਾਰੇ ਪਾਸੇ ਸਰਕੂਲੇਟ ਕਰ ਰਹੇ ਨੇ। ਆਈ ਸੈਲੂਟ courage of Sikhs to defy Indian establishment and preserve history, own narrative and defying all bans of government। उन्होंने कहा भी मैं सल्यूट करती हैं सिखा नूं कि वो चैलेंज कर रहे हैं इंडियन एस्टैबलिशमेंट नूं और अपने नैरेटिव नूं उन्होंने जिंदा रखे। Indian government has lost it completely and is removing good reviews and ratings of Satluj from IMDb, removed film from Z5 app and is trying to reduce reach of blogs, tweets, YouTube videos, social media posts praising this film or releasing its clips ਕਿ ਵੀ ਉਹਨਾਂ ਨੇ ਸਾਰੇ ਪਲੇਟਫਾਰਮਸ ਤੇ ਜਿਹੜੀ ਇੰਡੀਅਨ ਏਜੰਸੀਆਂ ਨੇ ਉਹ ਉਹਨੂੰ ਜਿਹੜਾ ਉਹ ਡਾਊਨ ਰੇਟ ਕਰ ਰਹੀਆਂ ਨੇ, ਜਿਹੜੇ ਪੋਜ਼ਿਟਿਵ ਰਿਵਿਊਜ਼ ਸੀ ਉਹਨਾਂ ਨੂੰ ਵੀ ਹਟਾਇਆ ਜਾ ਰਿਹਾ। ਦੇ ਆਰ ਆਲਸੋ ਟਰਾਈਂਗ ਟੂ ਰਿਮੂਵ ਲਿੰਕਸ ਆਫ ਦਿਸ ਫਿਲਮ from all apps. As of now, IMDb has also disabled ratings of Satluj ਕਿ ਉਹਨੂੰ ਵੀ ਜਿਹੜੀ ਇੱਕਦਮ ਰੇਟਿੰਗ ਵਧੀ ਸੀ ਉਹ ਵੀ ਘਟਾ ਦਿੱਤੀ ਹੈ ਔਰ ਈਵਨ ਬਾਹਰ ਵੀ ਦਿਖਾਣ ਦੇ ਉੱਤੇ ਜਿਹੜੀ ਆ ਉਹ ਪਾਬੰਦੀ ਲਾ ਦਿੱਤੀ। This shows how both Congress and BJP are same when it comes to Sikhs and oppression of Punjab. Even Aam Aadmi Party is either silent or trying to take Hindu side or acting nationalist। ਵੀ ਬੀਜੇਪੀ ਕਾਂਗਰਸ ਆਪਣੀ ਖੇਡ ਖੇਡ ਹੀ ਰਹੇ ਨੇ, ਆਮ ਆਦਮੀ ਪਾਰਟੀ ਜਿਹਨੂੰ ਅਸੀਂ ਕਹਿੰਦੇ ਆਰਐਸਐਸ ਦੀ ਬੀ ਟੀਮ ਹੈ ਉਹ ਵੀ ਜਿਹੜੀ ਹੈ ਜਾਂ ਚੁੱਪ ਬੈਠੀ ਹੈ ਤੇ ਜਾਂ ਹਿੰਦੂਆਂ ਦੀ ਸਾਈਡ ਲੈਂਦੀ ਹੈ। ਲੈਫਟ ਪਾਰਟੀਜ਼ ਆਰ ਆਲਸੋ ਫਲਿਪ ਫਲॉप ਔਨ ਦਿਸ ਮੈਟਰ with some calling it anti-national and some asking for a truth commission ਕਿ ਖੱਬੇ ਪੱਖੀ ਵੀ ਜਿਹੜੇ ਨੇ ਇਸ ਕਿਸਮ ਦੀ ਨੋਟੰਕੀ ਕਰ ਰਹੇ ਨੇ। Social media is full of useless trolls and bots bashing Sikhs and talking of so-called killings of thousands of Hindus at the hands of Kharkuz. That Tavleen Singh is also going around calling KP Gill a hero who brought peace to Punjab. ਹੁਣ ਕਿ ਭਾਈ ਇਹ ਜਿਹੜੇ ਨੇ ਉੱਪਰ ਵਾਲਾ ਤਾਂ ਹੈ, ਬਾਕੀ ਜੋ ਟਰੋਲ ਲਾਏ ਹੋਏ ਨੇ ਜਿਹੜੇ ਸਿੱਖਾਂ ਨੂੰ ਸਿੱਖ ਬੈਸ਼ਿੰਗ ਕਰ ਰਹੇ ਨੇ ਕਿ ਜੀ ਦੇਖੋ ਹਜ਼ਾਰਾਂ ਹਿੰਦੂ ਇਹਨਾਂ ਖਾੜਕੂਆਂ ਨੇ ਮਾਰ ਦਿੱਤੇ। ਈਵਨ ਤਵਲੀਨ ਸਿੰਘ ਜਿਹੜੀ ਹੈ ਉਹ KP ਗਿੱਲ ਨੂੰ ਹੀਰੋ ਦਾ, ਇਹ ਤਾਂ ਪਹਿਲਾਂ ਹੀ ਬਦਚਲਨ ਔਰਤ ਜਿਹੜੀ ਹੈ ਇਸ ਦਾ ਹੀ ਹਾਲ ਰਿਹਾ। ਇਹਨੇ ਸੰਤ ਪਿੰਡਾਂ ਵਾਲਿਆਂ ਨੂੰ ਪ੍ਰੋਫਿਟ ਆਫ ਹੇਟਰੇਡ ਲਿਖਿਆ ਸੀ। ਸੋ ਇਸ ਦਾ ਲੇਕਿਨ ਇਹ ਉਹਨਾਂ ਵਿਚਲਾ ਸਾਰਾ ਜਿਹੜਾ ਉਹ ਜ਼ਹਿਰ ਹੈ ਉਹ ਸਾਹਮਣੇ ਆ ਰਿਹਾ। I didn't even bother to open Twitter because it is far worse and I am now fed up of answering and countering same propaganda again and again, and I have been seeing some anti-Sikh propaganda from same verified IDs for 10 years now, and I have had enough of countering their nonsense. I am blocked by Barkha Dutt and Veer Sanghvi on Twitter, and Shekhar Gupta also accused me of lying or misrepresenting facts when I countered him on Facebook some years ago. ਹੁਣ ਇਹ ਸ਼ੇਖਰ ਗੁਪਤਾ ਬਾਣੀਏ ਦਾ ਬੱਚਾ ਜਿਹੜਾ ਸੰਤ ਪਿੰਡਾਂ ਵਾਲਿਆਂ ਦੇ ਕੋਲ ਆ ਕੇ ਬਹਿ ਜਾਂਦਾ ਸੀ ਔਰ ਬੜਾ ਜਿਹੜਾ ਉਹ ਪ੍ਰੋ ਪੰਜਾਬੀ ਫੁੱਲ ਆਫ ਹੇਟਰੇਡ। ਸੋ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਭਾਈ ਇਹ ਸਾਰੇ ਜਿਹੜੇ ਨੇ ਇਹ ਜੋ ਕੁਝ ਚੱਲ ਰਿਹਾ ਇਹਨਾਂ ਸਾਰੇ ਸਾਲਾਂ 'ਚ ਉਹਨਾਂ ਨੇ ਨੇਮ ਕੀਤਾ ਇਹਨਾਂ ਨੂੰ, ਬਰਖਾ ਦੱਤ ਵੀ, ਵੀਰ ਸਿੰਘ ਵੀ ਸ਼ੇਖਰ ਗੁਪਤਾ ਵੀ, ਕਿ ਉਹਨਾਂ ਦਾ ਕੀ ਬਿਹੇਵੀਅਰ ਹੈ। ਸੋ ਆਈ ਹੈਵ ਨੋ ਪੇਸ਼ੈਂਸ ਔਰ ਐਨਰਜੀ ਲੈਫਟ ਟੂ ਕਾਊਂਟਰ ਥੀਸ ਪੀਪਲ ਐਨੀ ਮੋਰ ਬਿਕੋਜ਼ ਇਟਸ ਲਾਈਕ ਹਿਟਿੰਗ ਯੋਰ ਹੈਡ ਅਗੇਂਸਟ ਏ ਵਾਲ। ਇੱਕ ਤਾਂ ਜਿਹੜਾ ਵੈਸੇ ਸੁੱਤਾ ਹੋਇਆ ਉਹਨੂੰ ਤਾਂ ਤੁਸੀਂ ਜਗਾ ਸਕਦੇ ਹੋ, ਪਰ ਜਿਹਨੇ ਘੇਸ ਵੱਟੀ ਹੈ ਉਹਨੂੰ ਤਾਂ ਤੁਸੀਂ ਨਹੀਂ ਜਗਾ ਸਕਦੇ। ਸੋ ਇਹ ਬੇਈਮਾਨਾਂ ਦਾ ਟੋਲਾ ਹੈ, ਬੇਈਮਾਨ ਨਫ਼ਰਤੀ ਲੋਕ ਨੇ। ਸੋ ਉਹਨੇ ਕਿਹਾ ਵੀ ਇਹ ਤਾਂ ਕੰਧ ਨਾਲ ਸਿਰ ਮਾਰਨਾ, ਇਹਨਾਂ ਨੂੰ ਕੀ ਤੁਸੀਂ ਸਮਝਾ ਸਕਦੇ ਹੋ। ਰਵਨੀਤ ਬਿੱਟੂ ਹੈਜ਼ ਗੋਨ ਕ੍ਰੇਜ਼ੀ ਟਰਾਈਂਗ ਟੂ ਬੈਸ਼ ਦਿਸ ਫਿਲਮ ਔਰ ਗੈਟ ਇਟ ਬੈਂਡ ਐਂਡ ਡਿਫੈਂਡਿੰਗ ਬੇਅੰਤ ਸਿੰਘ ਐਂਡ KP ਗਿੱਲ ਐਂਡ ਬਲੈਬਰਿੰਗ ਅਬਾਊਟ ਕਿਲਿੰਗਸ ਆਫ 25,000 ਹਿੰਦੂਜ਼ ਵਿਚ ਨੈਵਰ ਹੈਪਨਡ ਐਨੀਵੇ। ਉਹ ਵੀ ਉਹ ਤਾਂ ਸ਼ਦਾਈ ਹੋ ਗਿਆ, ਉਹਨੂੰ ਆਪਣੇ ਦਾਦਾ ਤੇ ਕਦੇ ਆਪਣਾ ਦਾਦਾ ਕਹੀ ਜਾਂਦਾ, ਕਦੇ ਆਪਣਾ ਪੋਤਾ ਕਹੀ ਜਾਂਦਾ। ਉਹ ਇੰਨਾ ਕੁ ਉਹ ਜਿਹੜਾ ਰੈਟਲ ਹੋਇਆ ਹੋਇਆ।
ਤੇ ਉਹ ਕਹਿ ਰਿਹਾ ਜੀ 25,000 ਹਿੰਦੂ ਨੇ ਕੋਈ ਆਪਣੇ ਟਵਿੱਟਰ ਤੇ ਵੀ ਪਾਇਆ ਵੀਡੀਓਜ਼ ਕਿ ਜੀ ਉਹ ਸਿਰ ਗੁੰਮ ਜਿਹੜੇ ਮਾਰੇ ਹੋਏ ਨੇ ਜਾਂ ਦੂਜੇ, ਤੇ ਉਹ ਦੂਜੇ ਪਾਸੇ ਕਹਿ ਰਿਹਾ ਮੈਨੂੰ ਕੋਈ ਸਾਬਤ ਕਰੇ ਕਿ 25,000 ਅਣਪਛਾਤੀਆਂ ਲਾਸ਼ਾਂ ਸੀ, ਮੈਂ ਫਿਰ ਮਾਫੀ ਮੰਗ ਲਾਂ। ਸੋ ਮਤਲਬ ਉਹ ਸਾਰੇ ਜਿਹੜੇ ਉਹਨਾਂ ਨੇ ਸਟੇਟ ਦੇ ਸੰਧ ਨੇ, ਇਹ ਪਗੜੀਧਾਰੀ ਕੁੱਤੇ, ਇਹ ਉਹਨਾਂ ਨੇ ਭੌਂਕੜ ਦੇ ਲਈ ਛੱਡ ਦਿੱਤੇ ਨੇ। ਇਹਨਾਂ ਦੇ ਮੂੰਹ ਚੋਂ ਜਿਹੜਾ ਉਹ ਨਫ਼ਰਤ ਤੋਂ ਬਿਨਾਂ ਹੋਰ ਕੁਝ ਨਹੀਂ ਨਿਕਲ ਰਿਹਾ। He is giving interviews to channels every day, bashing Diljit for doing this film, bashing director Hani Train for making this film, calling it propaganda, and bashing Gurdwaras for screening this film, reopening old wounds. ਕਹਿ ਰਿਹਾ ਕਿ ਇਹ ਪੁਰਾਣੇ ਜ਼ਖਮਾਂ ਨੂੰ ਜਿਹੜਾ ਕਰਨਾ ਹੈ, ਔਰ ਗੁਰਦੁਆਰਿਆਂ ਨੂੰ ਵੀ ਉਹ ਜਿਹੜਾ ਉਹ ਕਰਸ ਕਰ ਰਿਹਾ ਜਿਹੜੇ ਇਹਨੂੰ ਦਿਖਾ ਰਹੇ ਨੇ। He keeps claiming his grandfather Beyant Singh is some shaheed and KP Gill was a hero. ਜੋ ਮਰਜ਼ੀ ਕਹੀ ਜਾਓ, ਹਰ ਇੱਕ ਨੂੰ ਪਤਾ, ਆਮ ਲੋਕਾਂ ਦੇ ਮੂੰਹ ਤੇ ਇਹ ਬੁੱਚੜ ਬੇਅੰਤਾ, ਬੁੱਚੜ KP Gill, ਬਿਲਕੁਲ ਇਹ ਕਿਸੇ ਨੂੰ ਕੋਈ ਭੁਲੇਖਾ ਨਹੀਂ। While Sikhs keep saying Beyant Singh and KP Gill are butchers of Punjab and are still making same comments on all social media apps, the so-called majority media influencers and YouTubers who were not even born and are not even Sikhs themselves are trying to spread propaganda that Beyant Singh and KP Gill are innocent. KP Gill ਨੂੰ ਤਾਂ ਸੁਪਰ ਕੌਪ ਧਰਮਿੰਦਰ ਫਿਲਮ ਇੰਡਸਟਰੀ ਵਾਲਿਆਂ ਨੇ ਸੱਦ ਕੇ ਉਹਨੂੰ ਲਿਖਦਾ ਹੀ ਸੁਪਰ ਕੌਪ ਸੀ। ਅੱਛਾ। ਔਰ some are claiming are defaming police and maligning their image or harming their morale or calling it election gimmicks or claiming it is a ploy to polarize Hindus and Sikhs। ਕਿ ਕੁਛ ਜਿਹੜੇ ਨੇ ਉਹਨੂੰ ਇਹ ਕਹਿੰਦੇ ਨੇ ਕਿ ਜੀ ਇਹ ਹਿੰਦੂਆਂ ਤੇ ਸਿੱਖਾਂ ਵਿੱਚ ਪਾੜ ਪਾਉਣ ਦੇ ਲਈ ਹੈ, ਔਰ ਇਹ ਪੁਲਿਸ ਦੇ ਮੋਰਾਲ ਨੂੰ ਡਾਊਨ ਕਰ ਰਿਹਾ ਹੈ, ਔਰ ਇਹ ਚੋਣ ਸਟੰਟ ਹੈ। Some are trying to act all neutral and pretending police is corrupt and bad for everyone, not just Sikhs, and trying to minimize genocide of Sikhs। ਕੁਛ ਜਿਹੜੇ ਨਿਊਟਰਲ ਬਣ ਕੇ ਕਹਿੰਦੇ ਜੀ ਹਾਂ ਪੁਲਿਸ ਬਿਲਕੁਲ ਕਰਪਟ ਹੈ, ਪਰ ਕੱਲੀ ਸਿੱਖਾਂ ਲਈ ਥੋੜੀ ਹੈ, ਸਾਰਿਆਂ ਲਈ ਹੈ ਜੀ, ਉਹ ਸਭ ਦੇ ਨਾਲ ਹੀ ਮੈਂ ਕਿ ਤਾਂ ਕਿ ਜਿਹੜਾ ਸਿੱਖਾਂ ਦੀ ਨਸਲਕੁਸ਼ੀ ਹੈ ਉਹਦੇ ਪ੍ਰਭਾਵ ਨੂੰ ਘੱਟ ਕਰਕੇ ਦਿਖਾਇਆ ਜਾਏ। ਬਿਲਕੁਲ। Others are trying to paint central government as innocent and shifting all blame on only Punjab state government and police of that time, claiming it was Sikhs killing Sikhs and government at center and Hindu majority at large had nothing to do with it। ਕਿਉਂਕਿ ਫਿਲਮ ਚੋਂ ਵੀ ਇਹ ਪ੍ਰਭਾਵ ਨਿਕਲਦਾ ਹੈ। ਸੈਂਟਰਲ ਦੀ CBI ਤਾਂ ਬੜੀ ਨਿਊਟਰਲ ਹੋ ਕੇ ਦੇਖੋ ਉਹਨਾਂ ਨੇ ਸੱਚ ਨੂੰ ਅਨਰਥ ਕੀਤਾ, ਸਾਹਮਣੇ ਲਿਆਂਦਾ। ਉਹ ਤਾਂ ਸਿੱਖ ਹੀ ਨੇ ਮਾਰਨ ਵਾਲੇ, ਸਿੱਖਾਂ ਨੂੰ ਮਾਰ ਰਹੇ ਨੇ, ਸੈਂਟਰ ਦਾ ਕੀ ਕਸੂਰ ਹੈ? ਉਹ ਤਾਂ ਦੇਖੋ ਬਿਲਕੁਲ ਜਿਹੜੀ ਹੈ ਉਹ ਬੇਕਸੂਰ ਹੈ। ਅੱਛਾ। Gaslighting Sikhs to believe that our own people did all atrocities and it was all in fighting and Indian state has nothing to do with it. The discourse is the same old rinse and repeat cycle, with Hindus denying atrocities and invalidating Sikhs or claiming Sikhs are Hindus, branch of Hinduism। ਇੱਕ ਪਾਸੇ ਉਹ ਸਾਰੇ ਸੱਚ ਤੋਂ ਮੁਨਕਰ ਨੇ, ਪਰ ਨਾਲ ਇਹ ਵੀ ਤੋਤਾ ਰੱਟ ਲਾਣਗੇ ਕਿ ਦੇਖੋ ਜੀ ਸਿੱਖ ਤਾਂ ਜਿਹੜੇ ਨੇ ਉਹ ਹਿੰਦੂਆਂ ਦੀ ਬ੍ਰਾਂਚ ਹੈ। ਉਹ ਕਹਿ ਰਹੇ ਨੇ ਕਿ ਵੀ ਇੱਕੋ ਕਹਿੰਦਾ ਜਿਹੜਾ ਸਨਾਤਨ ਹੈ ਉਹ ਸਿੱਖਾਂ ਦੀ ਰੂਹ ਹੈ, ਔਰ ਜਿਹੜੀ ਸਿੱਖ ਤਲਵਾਰ ਹੈ ਉਹ ਹਿੰਦੂਆਂ ਦੀ ਤਲਵਾਰ ਹੈ, ਕਿ ਵੀ ਤੁਸੀਂ ਉਹਨੂੰ ਜਜ਼ਬ ਆਪਣੇ ਚ ਕਰ ਰਹੇ ਹੋ। ਔਰ ਉਹੀ ਓਲਡ ਜਿਹੜਾ ਜਿਹੜਾ ਉਹਨਾਂ ਦਾ ਡਿਸਕੋਰਸ ਹੈ ਉਹਨੂੰ ਹੀ ਰਿਪੀਟ ਕਰ ਰਹੇ ਨੇ। The lengths to which they go to silence Sikhs and censor our people is shameless। ਕਿਸ ਹੱਦ ਤੱਕ ਉਹ ਸਾਡੀ ਆਵਾਜ਼ ਨੂੰ ਕ੍ਰਸ਼ ਕਰ ਰਹੇ ਨੇ, ਹਰ ਚੀਜ਼ ਸੈਂਸਰ ਹੋ ਰਹੀ ਹੈ, ਇਹ ਸ਼ਰਮਨਾਕ ਹੈ। ਦਿਲਜੀਤ keeps getting bashed for doing films like Satluj, Punjab 1984, or referring to self as Punjabi even at international stage like Jimmy Fallon show, and not calling self Indian। ਉਹ ਕਹਿੰਦੇ ਦੇਖੋ ਇਹ ਸੈਪਰੇਟਿਸਟ ਹੈ। ਇਹ ਜਦੋਂ ਈਵਨ ਉਸ ਦੇ ਸ਼ੋਅ ਤੇ ਵੀ ਗਿਆ ਜਿਮੀ ਫੈਲਨ ਦੇ, ਜਿਹਨੂੰ ਮਿਲੀਅਨਸ ਐਂਡ ਮਿਲੀਅਨਸ ਫੋਲੋ ਕਰਦੇ ਨੇ, ਐਡਮਾਇਰ ਕਰਦੇ ਨੇ, ਉੱਥੇ ਉਹਨੇ ਆਪਣੇ ਆਪ ਨੂੰ ਪੰਜਾਬੀ ਕਿਹਾ। ਇਹ ਤਾਂ ਪੰਜਾਬੀ ਨੈਸ਼ਨਲਿਜ਼ਮ ਪ੍ਰਮੋਟ ਕਰ ਰਿਹਾ, ਇੰਡੀਅਨ ਨਹੀਂ। Though he has gone to Ambani wedding and met Modi and also gone to Mahakal Mandir, still Indian pseudo-nationalists need excuses to bash him। ਕਿ ਉਹ ਆਪਣੇ ਆਪ ਨੂੰ ਪ੍ਰੋ ਹਿੰਦੂ ਸਾਬਤ ਕਰਨ ਦੇ ਲਈ ਉਹਨੇ ਚਮਕੀਲੇ ਦੀ ਫਿਲਮ ਚਮਕੀਲਾ ਵੀ ਬਣ ਗਿਆ, ਉਵੇਂ ਹੀ
ਜਿਹੜਾ ਉਹ ਉਸ ਕਿਸਮ ਦੇ ਰੋਲ ਦੇ ਵਿੱਚ। ਫਿਰ ਅੰਬਾਨੀ ਦੀ ਵੈਡਿੰਗ ਤੇ ਵੀ ਚਲਾ ਗਿਆ, ਮੋਦੀ ਨੂੰ ਜਾ ਕੇ ਸਪੈਸ਼ਲੀ ਮਿਲਿਆ ਔਰ ਬਹੁਤ ਝੁਕ ਕੇ ਔਰ ਸਲਾਮਾਂ ਕੀਤੀਆਂ। ਅਮਿਤਾਭ ਬੱਚਨ ਦੇ ਵੀ ਪੈਰੀਂ ਹੱਥ ਲਾਇਆ ਔਰ ਮਹਾਕਾਲ ਮੰਦਿਰ ਜਾ ਕੇ ਓਮ ਨਮੋ ਸ਼ਿਵਾਏ ਕਰ ਰਿਹਾ। ਕਹਿੰਦੇ ਪਰ ਇਹਦੇ ਨਾਲ ਵੀ ਉਹਨੂੰ ਜਿਹੜਾ ਇਹਨਾਂ ਨੇ ਮਾਫ ਨਹੀਂ ਕੀਤਾ ਹੈ ਔਰ ਉਹ ਕੋਈ ਨਾ ਕੋਈ ਬਹਾਨਾ ਲੱਭਦੇ ਨੇ ਉਹਨੂੰ ਬੈਸ਼ ਕਰਨ ਲਈ। ਵੀ ਹੈਵ ਹਿੰਦੂਜ਼ ਟ੍ਰਾਈਂਗ ਟੂ ਐਕਸਪਲੇਨ ਅਸ ਹਾਊ ਸਿੱਖਿਜ਼ਮ ਵਾਜ਼ ਕ੍ਰੀਏਟਡ ਟੂ प्रोटेक्ट इंडिया एंड हिंदूज और टू सर्व एंड सैक्रिफाइस। सिख का काम है देना, मांगना नहीं। और नॉनसेंस लाइक फॉरगिव फॉरगेट एंड मूव ऑन। ਉਹ ਸਿੱਖਾਂ ਨੂੰ ਕਹਿੰਦੇ ਦੇਖੋ ਜੀ ਤੁਸੀਂ ਤਾਂ ਬਣੇ ਹੀ ਸਾਡੇ ਲਈ, ਤੁਸੀਂ ਮੂੰਹ ਚੋਂ ਕੁਝ ਮੰਗਣਾ ਨਹੀਂ ਹੈ, ਤੁਸੀਂ ਬਸ ਦੇਣ ਜੋਗੇ ਲੰਗਰ ਖਵਾਓ ਸਾਨੂੰ ਤੇ ਘਰ ਨੂੰ ਜਾਓ। ਔਰ ਆਈ ਹੋਪ ਮੋਰ ਫਿਲਮਸ ਲਾਈਕ ਸਤਲੁਜ ਆਰ ਮੇਡ ਐਂਡ ਮੋਰ ਬੁੱਕਸ ਆਰ ਰਿਟਨ ਔਨ ਹਿਊਮਨ ਰਾਈਟਸ ਵਾਇਲੇਸ਼ਨਸ ਆਫ ਪੰਜਾਬ ਐਂਡ ਸਿੱਖਸ ਕੰਟੀਨਿਊ देयर डिफाइंड ਸਟਾਂਸ। ਕਿ ਹੋਰ ਕਿਤਾਬਾਂ ਲਿਖੀਆਂ ਜਾਣ, ਹੋਰ ਫਿਲਮਾਂ ਬਣਨ ਤੇ ਸਿੱਖ ਕਿਵੇਂ ਇਹਨਾਂ ਨੂੰ ਚੈਲੰਜ ਕਰਦੇ ਰਹਿਣ। ਆਈ ਹੋਪ ਐਟ ਲੀਸਟ ਨਾਓ ਸਿੱਖਸ ਇਨ ਇੰਡੀਆ ਵੇਕ ਅਪ ਐਂਡ ਸਟਾਪ ਬੀਇੰਗ ਫੂਲਡ ਬਾਈ ਹਿੰਦੂ ਪ੍ਰੋਪੇਗੈਂਡਾ। ਕਿ ਹੁਣ ਇਹ ਸਾਰੇ ਨੂੰ ਦੇਖ ਕੇ ਵੀ ਭਾਰਤ 'ਚ ਵਸਦੇ ਜਿਹੜੇ ਗੁਲਾਮ ਜ਼ਹਿਨੀਅਤ ਸਿੱਖ ਨੇ ਉਹਨਾਂ ਨੂੰ ਬੀਬੀ ਅਮਨਜੋਤ ਕੌਰ ਝਟਕਾ ਦੇ ਕੇ ਪੁੱਛ ਰਹੇ ਨੇ ਕਿ ਕਦੋਂ ਜਾਗੋਗੇ ਤੁਸੀਂ, ਹੁਣ ਵੀ ਦੇਖੋ ਤੁਹਾਡੇ ਨਾਲ ਕੀ ਹੋ ਰਿਹਾ, ਜਾਗੋ। ਵਨ ਕੈਨ ਓਨਲੀ ਹੋਪ ਵੀ ਅਸੀਂ ਇਹ ਆਸ ਹੀ ਕਰ ਸਕਦੇ ਕਿ ਉਹ ਜਾਗਣਗੇ। ਵੀ ਆਲਸੋ ਹੋਪ। ਔਰ ਭੈਣ ਜੀ ਅਮਨਜੋਤ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।